Viewers, welcome back in our program. And Dr. ਸਾਹਿਬ ਸਾਡੀ ਅਗਲੀ ਈਮੇਲ ਸੈਨ ਹੋਜ਼ੇ ਕੈਲੀਫੋਰਨੀਆ ਤੋਂ ਵੀਰ ਗੁਰਸੇਵਕ ਸਿੰਘ ਜੀ ਦੀ ਹੈ। ਇਹ ਲਿਖਦੇ ਹਨ, ਤੁਹਾਡਾ ਸੱਚੋ ਸੱਚ ਪ੍ਰੋਗਰਾਮ ਮੈਂ ਵੇਖਦਾ ਹਾਂ, ਮੈਨੂੰ ਇਹ ਬਹੁਤ ਵਧੀਆ ਲੱਗਦਾ ਹੈ। ਮੇਰਾ ਸਵਾਲ ਹੈ, ਅਸੀਂ ਕਿੰਨੀ ਦੇਰ ਤੋਂ ਖਾਲਿਸਤਾਨ ਵਾਸਤੇ ਲੜ ਰਹੇ ਹਾਂ ਪਰ ਕੁਝ ਵੀ ਹੱਲ ਨਹੀਂ ਲੱਭ ਸਕੇ। ਕੀ ਸਾਡਾ ਹੱਕ ਲੈਣ ਵਾਸਤੇ ਅਮਰੀਕਾ ਸਾਡੀ ਮਦਦ ਕਰ ਸਕਦਾ ਹੈ? ਹਾਂ ਡਾਕਟਰ ਸਾਹਿਬ, ਤੁਹਾਡਾ ਇਸ ਬਾਰੇ ਕੀ ਕਹਿਣਾ? ਸਭ ਤੋਂ ਪਹਿਲਾਂ ਤਾਂ ਵੀਰ ਗੁਰਸੇਵਕ ਸਿੰਘ ਜੀ ਦਾ ਧੰਨਵਾਦ, ਉਹਨਾਂ ਨੇ ਸਾਨੂੰ ਸੈਨੋਜ਼ੇ 'ਚ ਲਿਖਿਆ ਜੀ। ਉਹਨਾਂ ਦੇ ਅਸਲ 'ਚ ਦੋ ਸਵਾਲ ਬਣ ਜਾਂਦੇ ਨੇ ਇੱਕ ਸਵਾਲ 'ਚੋਂ। ਪਹਿਲਾਂ ਤਾਂ ਉਹਨਾਂ ਨੇ ਇਹੀ ਪੁੱਛਿਆ ਕਿ ਸਾਨੂੰ ਕਿੰਨਾ ਚਿਰ ਹੋ ਗਿਆ ਖਾਲਿਸਤਾਨ ਲਈ ਲੜਦੇ ਹਾਂ ਜੀ, ਇਸ ਦਾ ਕੋਈ ਹੱਲ ਤਾਂ ਮਿਲਿਆ ਨਹੀਂ ਜੀ। ਤੇ ਦੂਸਰਾ ਫਿਰ ਉਹਨਾਂ ਨੂੰ ਆਇਆ ਕਿ ਵੀ ਸ਼ਾਇਦ ਅਸੀਂ ਖੁਦ ਤਾਂ ਕੁਝ ਹਾਸਲ ਕਰ ਨਹੀਂ ਸਕਦੇ। ਫਿਰ ਉਹਨਾਂ ਨੇ ਪੁੱਛਿਆ ਵੀ ਕੀ ਅਮਰੀਕਾ ਸਾਡੀ ਮਦਦ ਕਰ ਸਕਦਾ ਜੀ। ਦੇਖੋ, ਪਹਿਲੀ ਗੱਲ ਤਾਂ ਇਹ ਹੈ ਵੀ ਅਸੀਂ ਬਹੁਤ ਜਲਦੀ ਨਤੀਜਾ ਲੱਭਦੇ ਹਾਂ ਜੀ। ਇਹ ਵੈਸੇ ਤਾਂ ਇਨਸਾਨੀ ਫਿਤਰਤ ਵੀ ਹੈ, ਹਿਊਮਨ ਨੇਚਰ ਹੈ ਕਿ ਅਸੀਂ ਇੱਕਦਮ ਫਰੂਟ ਲੱਭਦੇ ਹਾਂ ਜੀ। ਪਰ ਸਾਨੂੰ ਇਹ ਦੇਖਣਾ ਪਏਗਾ ਕਿ ਜਿਹੜੀਆਂ ਆਜ਼ਾਦੀ ਦੀਆਂ ਤਹਿਰੀਕਾਂ ਹੁੰਦੀਆਂ ਨੇ, ਆਜ਼ਾਦੀ ਦੀਆਂ ਲਹਿਰਾਂ ਹੁੰਦੀਆਂ ਜੀ, ਉਹ ਕਈ ਵਾਰ ਸਦੀਆਂ ਤੱਕ ਜਿਹੜੇ ਆਜ਼ਾਦੀ ਲੈਣ ਵਾਲੇ ਨੇ, ਪਰਵਾਨੇ ਨੇ ਆਜ਼ਾਦੀ ਦੇ, ਉਹਨਾਂ ਨੂੰ ਸਦੀਆਂ ਤੱਕ ਲੜਨਾ ਪੈਂਦਾ ਜੀ ਜੀ। ਔਰ ਅਲਟੀਮੇਟਲੀ ਜਿੱਤ ਉਹਨਾਂ ਦੀ ਹੁੰਦੀ ਹੈ ਜਿਨ੍ਹਾਂ ਦੀ ਵਿਲ ਪਾਵਰ ਜਾਂ ਜਿਨ੍ਹਾਂ ਦੀ ਇਹ ਦ੍ਰਿੜਤਾ ਹੁੰਦੀ ਹੈ ਵੀ ਅਸੀਂ ਆਜ਼ਾਦ ਹੋਣੇ ਜੀ। ਇਹ ਕਦੇ ਨਹੀਂ ਹੋਇਆ ਕਿ ਤੁਸੀਂ ਇੰਨਾ ਵੱਡਾ ਦੁਸ਼ਮਣ ਹੈ ਤੇ ਤੁਸੀਂ ਚਾਹਿਆ ਕਿ ਵੀ ਤੁਸੀਂ ਆਜ਼ਾਦ ਹੋਵੋ, ਤੁਸੀਂ ਉਹਨਾਂ ਦੀ ਬ੍ਰੈਡ ਬਾਸਕਟ ਹੋ, ਤੁਸੀਂ ਉਹਨਾਂ ਨੂੰ ਰੋਟੀ ਦਿੰਦੇ ਹੋ, 60% ਪੰਜਾਬ 'ਚੋਂ ਕਣਕ ਦਿੰਦੇ ਹੋ, ਚੌਲ ਦਿੰਦੇ ਹੋ ਜੀ, ਪਾਣੀ ਤੁਹਾਡੇ ਕੋਲ ਹੈ, ਕਿ ਉਹ ਤੁਹਾਨੂੰ ਜਾ ਲੈਣ ਦੇਣਗੇ ਵੀ ਤੁਸੀਂ ਜਾਓ ਜੀ, ਆਜ਼ਾਦ ਹੋ ਜਾਓ, ਸਾਨੂੰ ਅਸੀਂ ਭੁੱਖੇ ਮਰ ਲਾਂਗੇ ਜੀ। ਇਵੇਂ ਨਹੀਂ ਹੁੰਦਾ। ਫਿਰ ਉਹ ਦੁਸ਼ਮਣ ਜਿਹੜਾ ਮੁਗਲਾਂ ਨਾਲੋਂ ਜ਼ਿਆਦਾ ਜ਼ਾਲਮ ਹੈ ਔਰ ਅੰਗਰੇਜ਼ਾਂ ਨਾਲੋਂ ਜ਼ਿਆਦਾ ਚਲਾਕ ਹੈ ਜੀ, ਫਿਰ ਉਹ ਦੁਸ਼ਮਣ ਜਿਹਨੇ 5.5 ਸਦੀਆਂ ਤੋਂ ਹੀ ਇਹ ਮਿੱਥਿਆ ਹੋਇਆ ਹੈ ਕਿ ਇਹ ਆਵਾਜ਼ ਜਿਹੜੀ ਸੱਚ, ਹੱਕ, ਇਨਸਾਫ ਦੀ ਹੈ, ਗੁਰੂ ਨਾਨਕ ਸਾਹਿਬ ਦੇ ਸਰਬੱਤ ਦੇ ਭਲੇ ਦਾ ਪੰਥ ਹੈ, ਇਹਨੂੰ ਕਿਸੇ ਤਰੀਕੇ ਨਾਲ ਜਜ਼ਬ ਕਰਨਾ ਹੈ, ਹੜਪਣਾ ਆਪਣੇ ਆਪ 'ਚ ਜੀ। ਜਿਹੜਾ ਬੁੱਧ ਧਰਮ ਵਰਗੇ ਧਰਮ ਨੂੰ, ਜਿਹੜਾ 1000 ਸਾਲ ਉਸ ਧਰਤੀ ਤੇ ਪ੍ਰਫੁੱਲਤ ਹੋਇਆ, ਉਹਨੂੰ ਹੜਪ ਗਿਆ, ਉਹਨੂੰ ਖਾ ਗਿਆ ਜੀ। ਸੋ ਇੰਨਾ ਪਾਵਰਫੁਲ ਦੁਸ਼ਮਣ, ਕਨਿੰਗ ਜੀ, ਕੋਈ ਸ਼ਿਵਲਰਸ ਨਹੀਂ ਹੈ, ਕੋਈ ਇਹ ਬਹਾਦਰੀ ਦੀਆਂ ਪਰੰਪਰਾਵਾਂ ਵਾਲਾ ਨਹੀਂ ਹੈ, ਪਰ ਬਹੁਤ ਸ਼ਰੂਡ ਹੈ ਜੀ। ਸਰਵਾਈਵਰ ਨੇ 4000 ਸਾਲ ਦੇ, ਕਿਵੇਂ ਬਚ ਕੇ ਨਿਕਲ ਜਾਂਦੇ ਰਹੇ ਜੀ ਜੀ। ਸੋ ਇਹਨਾਂ ਔਡਸ ਨੂੰ ਸਾਹਮਣੇ ਰੱਖਦੇ ਹਾਂ, ਪਹਿਲਾਂ ਤਾਂ ਅਸੀਂ ਇਹ ਦੇਖੀਏ ਵੀ ਅਸੀਂ ਹਾਸਲ ਕੀ ਕੀਤਾ 29 ਸਾਲਾਂ ਦੇ ਵਿੱਚ। ਜੇ 84 ਨੂੰ ਅਸੀਂ ਕੱਟ ਆਫ ਡੇਟ ਮੰਨੀਏ ਤਾਂ ਸਾਡੀਆਂ ਬਹੁਤ ਵੱਡੀਆਂ ਪ੍ਰਾਪਤੀਆਂ ਨੇ ਜੀ। ਅਸੀਂ ਦੁਨੀਆ ਦੇ ਵਿੱਚ ਖਾਲਿਸਤਾਨ ਨਾਂ ਐਸਟੈਬਲਿਸ਼ ਕੀਤਾ, ਘੱਟੋ ਘੱਟ 35 ਲੱਖ ਸਿੱਖ ਜਿਹੜਾ ਭਾਰਤ ਦੇ ਨਕਸ਼ੇ ਦੀ ਕੈਦ ਤੋਂ ਬਾਹਰ ਹੈ, ਉਹਨਾਂ ਦੇ ਚੁੰਗਲ 'ਚੋਂ ਨਿਕਲਿਆ ਜੀ। ਅਸੀਂ ਆਪਣੇ ਸਾਰੇ ਇਤਿਹਾਸ ਨੂੰ ਦੁਬਾਰਾ ਵਾਚਣਾ ਸ਼ੁਰੂ ਕੀਤਾ ਵੀ ਕਿੱਥੇ ਕਿੱਥੇ ਸਾਡੇ ਨਾਲ ਸ਼ਰਾਰਤ ਹੋਈ, ਅਸੀਂ ਸੋਚਣਾ ਸ਼ੁਰੂ ਕੀਤਾ ਕਿ ਇਹ ਸਾਡੇ ਨਾਲ ਕੀ ਕਰਦੇ ਰਹੇ ਨੇ। ਹੁਣ ਤੱਕ ਤਾਂ 9 ਮਾਸ ਦੇ ਰਿਸ਼ਤੇ ਵਾਲੀ ਗੱਲ ਹੀ ਸੀ ਜੀ ਜੀ। ਲੀਡਰ ਵੀ ਇਹੀ ਕਹਿੰਦੇ ਸੀ, ਲੋਕ ਵੀ ਇਵੇਂ ਹੀ ਮੰਨਦੇ ਸੀ ਜੀ। ਫਿਰ ਅਸੀਂ ਬਹਾਦਰੀ ਦੀਆਂ ਪਰੰਪਰਾਵਾਂ ਐਸਟੈਬਲਿਸ਼ ਕੀਤੀਆਂ ਨੇ, ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਣਿਆਂ ਤੋਂ ਲੈ ਕੇ ਅੱਜ ਵੀ ਸਾਡੇ ਭਾਈ ਬਲਵੰਤ ਸਿੰਘ ਰਾਜੋਆਣਾ, ਭਾਈ ਜਗਤਾਰ ਸਿੰਘ ਹਵਾਰਾ, ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਵਰਗੇ ਯੋਧੇ ਨੇ ਜਿਹੜੇ ਕਿ ਉਹਨਾਂ ਦੇ ਸਿਸਟਮ ਨੂੰ ਲਲਕਾਰਦੇ ਨੇ ਜੀ। ਸੋ ਮੁਦਈ ਬਣੇ ਨੇ। ਅੱਜ ਤੋਂ 84 ਤੋਂ ਪਹਿਲਾਂ ਤਾਂ ਲੱਗਦਾ ਹੀ ਨਹੀਂ ਸੀ ਵੀ ਕੀ ਹੈਗਾ ਸਾਡਾ, ਅਸੀਂ ਫਸ ਗਏ ਸੀ ਉਹਨਾਂ ਦੇ ਵਿੱਚ ਜੀ। ਸੋ ਅਸੀਂ ਨਿਕਲਣ ਦੇ ਲਈ ਯਤਨਸ਼ੀਲ ਹੈ ਜੀ। ਆਵਾਜ਼ ਸਾਡੀ ਦੂਰ ਦੂਰ ਤੱਕ ਜਾਣੀ ਸ਼ੁਰੂ ਹੋਈ ਹੈ, ਸਾਡੀ ਇੱਕ ਆਵਾਜ਼ ਬਣਦੀ ਹੈ ਜੀ। ਬਾਹਰ ਬੈਠੇ ਸਿੱਖਾਂ ਨੇ ਹੋਰ ਵੀ ਜਾਨ ਪਾਈ ਹੈ ਇਸ ਮੂਵਮੈਂਟ 'ਚ। ਐਵੇਂ ਨਹੀਂ ਉੱਥੋਂ ਦੀ ਗਵਰਨਮੈਂਟ ਕਦੇ ਕੈਨੇਡੀਅਨ ਗਵਰਨਮੈਂਟ ਨੂੰ ਕਹਿੰਦੀ ਕਿ ਜੀ ਆ ਨਗਰ ਕੀਰਤਨਾਂ 'ਚ ਪਿੰਡਰਾਣਿਆਂ ਦੀ ਫੋਟੋ ਕਿਉਂ ਲੱਗਦੀ ਹੈ ਜਾਂ ਬਾਹਰਲੇ ਸਿੱਖਾਂ ਦੀ ਆਵਾਜ਼ ਬੰਦ ਕਰੋ। ਜੇ ਅੱਜ ਕੈਨੇਡਾ ਦਾ ਪ੍ਰਾਈਮ ਮਿਨਿਸਟਰ ਇੰਡੀਆ ਦੀ ਸੋਇਲ ਤੇ ਖਲੋ ਕੇ ਬੰਗਲੌਰ 'ਚ ਕਹਿੰਦਾ ਵੀ ਕੈਨੇਡਾ ਦੇ ਸਿੱਖਾਂ ਨੂੰ ਹੱਕ ਹੈ ਖਾਲਿਸਤਾਨ ਪੀਸਫੁਲੀ ਕਹਿਣ ਦਾ, ਇਹ ਕੋਈ ਛੋਟੀ ਪ੍ਰਾਪਤੀ ਨਹੀਂ ਹੈ ਜੀ। ਬਾਕੀ ਰਹੀ ਗੱਲ ਅਮਰੀਕਾ ਦੀ ਮਦਦ ਦੀ, ਦੇਖੋ ਇਹ ਜਿਹੜੇ ਬਾਹਰਲੇ ਮੁਲਕ ਨੇ ਇਹ ਵਪਾਰੀ ਨੇ ਜੀ। ਹਿਊਮਨ ਰਾਈਟਸ ਦੀ ਗੱਲ ਜ਼ਰੂਰ ਹੁੰਦੀ ਹੈ, ਚੈਂਪੀਅਨ ਵੀ ਕਹਿੰਦੇ ਨੇ ਆਪਣੇ ਆਪ ਨੂੰ, ਪਰ ਇਹਨਾਂ ਦੇ ਅਲਟੀਮੇਟ ਵਪਾਰਕ ਹਿੱਤ ਜੁੜੇ ਹੋਏ ਨੇ ਇੱਕ ਦੂਜੇ ਦੇ ਨਾਲ। ਇਹ ਜ਼ਰੂਰ ਮਦਦ ਕਰਨਗੇ, ਪਰ ਜਦੋਂ ਇਹਨਾਂ ਨੂੰ ਲੱਗੇਗਾ ਕਿ ਰਿਟਰਨ ਦੇ ਵਿੱਚ ਇਹਨਾਂ ਨੂੰ ਕੀ ਮਿਲੇਗਾ, ਉਹ ਭਾਵੇਂ ਵਪਾਰਕ ਹਿੱਤ ਹੋਣ ਜੀ, ਭਾਵੇਂ ਵਿਉਂਤਬੰਧਕ ਹੋਣ, ਸਟ੍ਰੈਟੇਜਿਕ ਹੋਣ ਜੀ ਜੀ। ਔਰ ਅਸੀਂ ਸਮਝਦੇ ਹਾਂ ਵੀ ਸਿੱਖ ਕੌਮ ਜਿਹੜੀ ਕਿ ਅੱਜ ਇਸ ਆਜ਼ਾਦੀ ਦੀ ਲੜਾਈ ਦੇ ਵਿੱਚ ਪੂਰੀ ਤੌਰ ਦੇ ਉੱਤੇ ਤੁਰੀ ਹੋਈ ਹੈ, ਲੱਗੀ ਹੋਈ ਹੈ ਜੀ। ਸਮਾਂ ਪਾ ਕੇ ਅਸੀਂ ਇਹਨਾਂ ਮੁਲਕਾਂ ਦੇ ਵਿੱਚ ਵੀ ਆਪਣੀ ਸਪੋਰਟ ਜਿੱਤਾਂਗੇ
ਆਲਰੇਡੀ ਕੈਨੇਡਾ 'ਚ ਸਾਡੇ ਥੋੜ੍ਹੇ ਬਹੁਤ ਸਿੰਪੈਥਾਈਜ਼ਰ ਨੇ ਪੋਲੀਟੀਕਲ ਕੋਰੀਡੋਰ ਆਫ ਪਾਵਰ 'ਚ ਜੀ। ਇੰਗਲੈਂਡ ਦੇ ਵਿੱਚ ਸਿੱਖ ਜ਼ਿਆਦਾ ਐਕਟਿਵ ਨੇ, ਲੇਬਰ ਪਾਰਟੀ ਹੋਏ, ਕੰਜ਼ਰਵੇਟਿਵ ਪਾਰਟੀ ਹੋਏ। ਜੇ ਯੂਰਪੀਅਨ ਪਾਰਲੀਮੈਂਟ ਦੇ ਵਿੱਚ ਹੁਣ ਕਾਨਫਰੰਸ ਹੋਈ ਹੈ ਜੀ, ਖਾਲਿਸਤਾਨ ਦਾ ਮਤਾ ਉਹਨਾਂ ਨੇ ਕੀਤਾ ਹੈ, ਤੇ ਉਸ ਦੇ ਵਿੱਚ ਦੋਨਾਂ ਧਿਰਾਂ ਦਾ ਹੀ ਜਿਹੜੇ ਨੇ ਆ ਕੇ ਮੈਂਬਰ ਪਾਰਲੀਮੈਂਟ ਨੇ ਐਡਰੈਸ ਕੀਤੇ। ਜੀ, ਸੋ ਮੈਂ ਸਮਝਦਾ ਵੀ ਬਜਾਏ ਕਿ ਅਸੀਂ ਸਿਰਫ ਵਿਸ਼ਫੁਲ ਥਿੰਕਿੰਗ ਕਰਨ ਦੇ ਕਿ ਅਮਰੀਕਾ ਸਾਡੀ ਮਦਦ ਕਰਦੇ ਜਾਂ ਕੋਈ ਹੋਰ ਕਰਦੇ, ਜੀ, ਅਸੀਂ ਇਹ ਦੇਖੀਏ ਕਿ ਅਸੀਂ ਕਿਵੇਂ ਇਸ ਮੂਵਮੈਂਟ ਨੂੰ ਇੰਨਾ ਕੁ ਤੇਜ਼ ਕਰੀਏ, ਇੰਨਾ ਕੁ ਜਾਨਦਾਰ ਬਣਾਈਏ ਕਿ ਇਹ ਤਾਕਤਾਂ ਵੀ ਕਹਿਣ ਕਿ ਨਹੀਂ ਭਾਈ ਸਾਊਥ ਏਸ਼ੀਆ ਜੇ ਕੋਈ ਜਿਉਂਦੀ ਜਾਗਦੀ ਕੌਮ ਹੈ ਤੇ ਸਿੱਖ ਹੈ ਤੇ ਇਹਨਾਂ ਨਾਲ ਬਹੁਤ ਧੱਕਾ ਹੋਇਆ ਤੇ ਇਹਨਾਂ ਦਾ ਘਰ ਹੋਣਾ ਚਾਹੀਦਾ ਹੈ। ਫਿਰ ਮਤਾ ਆ ਜਾਏਗਾ, ਯੂਨਾਈਟਿਡ ਨੇਸ਼ਨ 'ਚ ਆ ਜਾਏਗਾ, ਜਿਵੇਂ ਇਜ਼ਰਾਈਲ ਦੇ ਮਾਮਲੇ 'ਚ ਆਇਆ ਜੀ, ਕਿ ਭਾਈ 1948 'ਚ ਬਣਾ ਦਿੱਤਾ ਉਹਨਾਂ ਨੇ ਮੁਲਕ, ਜਿਵੇਂ ਕੋਸੋਵੋ ਬਣਿਆ ਜੀ, ਬੋਸਨੀਆ ਬਣਿਆ, ਈਸਟ ਤੈਮੂਰ ਬਣਿਆ, ਮੈਸੇਡੋਨੀਆ ਬਣਿਆ। ਫਿਰ ਇਹ ਬਾਂਹ ਵੀ ਮਰੋੜ ਦੇਣਗੇ ਕਿ ਕਰਾਓ ਪਲੇਬਸਾਈਟ, ਜੀ, ਪੰਜਾਬ ਦੇ ਵਿੱਚ ਸਿੱਖਾਂ ਨੂੰ ਪੁੱਛੋ ਉਹਨਾਂ ਨੇ ਕਿੱਧਰ ਜਾਣਾ। ਜੀ। ਸੋ ਹਾਲ ਦੀ ਘੜੀ ਪਹਿਲਾਂ ਅਸੀਂ ਆਪਣਾ ਘਰ ਇਨ ਆਰਡਰ ਕਰੀਏ, ਆਪਣਾ ਯੋਗਦਾਨ ਪਾਈਏ, ਫਿਰ ਐਕਸਪੈਕਟੇਸ਼ਨ ਕਰੀਏ। ਜੀ ਡਾਕਟਰ ਸਾਹਿਬ, ਸਾਡੀ ਅਗਲੀ ਈਮੇਲ ਡਾਬਰ ਆਮਲਾ ਜੀ ਦੀ ਹੈ। ਇਹ ਲਿਖਦੇ ਹਨ, ਡਾਕਟਰ ਸਾਹਿਬ ਪਾਕਿਸਤਾਨੀਆਂ ਦੀ ਬੜੀ ਤਾਰੀਫ, ਝੂਠੀ ਤਾਰੀਫ ਕਰਦੇ ਹੋ, ਕਦੀ ਸੱਚ ਵਾਲੀ ਗੱਲ ਵੀ ਪਬਲਿਕ ਦੇ ਸਾਹਮਣੇ ਲੈ ਕੇ ਆਓ ਜਿਸ ਨਾਲ ਪਤਾ ਲੱਗੇ ਕਿ ਤੁਸੀਂ ਵਿਕੇ ਹੋਏ ਨਹੀਂ। ਇੰਗਲੈਂਡ ਵਿੱਚ ਜਿੰਨੀਆਂ ਮਸੀਤਾਂ ਹਨ ਉਹਨਾਂ ਦੇ ਮੌਲਵੀ ਮੁਸਲਿਮ ਮੁੰਡਿਆਂ ਨੂੰ ਕੀ ਦੱਸਦੇ ਹਨ? ਕਦੀ ਦੱਸੋ ਸੰਗਤਾਂ ਨੂੰ ਕਿ ਜਦੋਂ ਤੱਕ ਉਹ 4 ਗੈਰ ਮੁਸਲਮਾਨਾਂ ਨੂੰ ਮੁਸਲਮਾਨ ਨਹੀਂ ਬਣਾ ਦਿੰਦੇ ਉਹ ਚੰਗੇ ਮੁਸਲਮਾਨ ਨਹੀਂ ਬਣ ਸਕਦੇ। ਕਿਵੇਂ ਮੁਸਲਮਾਨ ਸਿੱਖਾਂ ਤੇ ਹਿੰਦੂਆਂ ਦੀਆਂ ਕੁੜੀਆਂ ਨੂੰ, ਹਿੰਦੂਆਂ ਨੂੰ ਤਾਂ ਤੁਸੀਂ ਛੱਡ ਹੀ ਦਿਓ ਕਿਉਂਕਿ ਹਿੰਦੂਆਂ ਨੂੰ ਤੁਸੀਂ ਮਰਦਿਆਂ ਨੂੰ ਪਾਣੀ ਵੀ ਨਹੀਂ ਪੁੱਛਣਾ। ਇਸ ਲਈ ਜੇ ਤੁਹਾਡੇ ਵਿੱਚ ਇਨਸਾਨੀਅਤ ਨਾਮ ਦੀ ਕੋਈ ਥੋੜੀ ਜਿਹੀ ਵੀ ਚੀਜ਼ ਹੈ ਤਾਂ ਇਸ ਈਮੇਲ ਨੂੰ ਸੰਗਤ ਨਾਲ ਜ਼ਰੂਰ ਸ਼ੇਅਰ ਕਰਨਾ। ਕਿਸ ਤਰ੍ਹਾਂ ਉਹ ਸਿੱਖਾਂ ਦੀਆਂ ਕੁੜੀਆਂ ਨੂੰ ਮੈਰਿਜ ਕਰਵਾ ਕੇ ਪਾਕਿਸਤਾਨ ਲੈ ਜਾਂਦੇ ਹਨ ਅਤੇ ਬਾਅਦ ਵਿੱਚ ਉਥੇ ਲਾਹੌਰ ਵਿੱਚ ਹੀਰਾ ਮੰਡੀ ਦੇ ਚਕਲੇ ਵਿੱਚ ਵੇਚ ਦਿੰਦੇ ਹਨ। ਪਾਕਿਸਤਾਨੀ ਮੁੰਡੇ ਕਦੀ ਕੜੇ ਤੇ ਜਪਜੀ ਸਾਹਿਬ ਦੀਆਂ ਪੌੜੀਆਂ ਯਾਦ ਕਰਕੇ ਕੁੜੀਆਂ ਨੂੰ ਇੰਪ੍ਰੈਸ ਕਰਦੇ ਹਨ। ਕਦੀ ਇਹ ਵੀ ਦੱਸੋ ਸੰਗਤਾਂ ਨੂੰ ਜੇ ਤੁਸੀਂ ਥੋੜਾ ਜਿਹਾ ਵੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੁੜੇ ਹੋ, ਜੇ ਨਹੀਂ ਤਾਂ ਰੱਬ ਰਾਖਾ ਉਹਨਾਂ ਕੁੜੀਆਂ ਦਾ ਵੀ। ਹਾਂ ਡਾਕਟਰ ਸਾਹਿਬ, ਦੇਖੋ ਇਹ ਈਮੇਲ ਕਾਫੀ ਤਕਲੀਫਦੇਹ ਸੀ ਜੀ। ਮੈਂ 2 ਦਿਨ ਸੋਚਦਾ ਰਿਹਾ ਵੀ ਇਸ ਨੂੰ ਸ਼ਾਮਲ ਕੀਤਾ ਜਾਏ ਨਾ ਕੀਤਾ ਜਾਏ, ਇਸ ਦੇ ਕੀ ਹਾਂ ਪੱਖੀ ਕੀ ਨਾ ਪੱਖੀ ਪ੍ਰਭਾਵ ਹੋਣਗੇ ਜੀ। ਇਹਨੂੰ ਮੈਂ ਕਈ ਵਾਰ ਪੜ੍ਹਿਆ, ਲੇਖਕ ਬਾਰੇ ਵੀ ਮੈਂ ਜਾਣਨਾ ਚਾਹਿਆ ਕਿ ਵੀ ਇਹ ਕੌਣ ਹੋ ਸਕਦਾ ਹੈ ਜੀ, ਕਿੱਥੋਂ ਓਰੀਜਿਨੇਟ ਹੋ ਸਕਦੀ ਹੈ। ਤੇ ਫਿਰ ਮੈਂ ਫਾਈਨਲੀ ਮਨ ਬਣਾਇਆ ਕਿ ਵੀ ਜਦੋਂ ਦੁਸ਼ਮਣ ਦੇ ਖੈਮੇ ਚੋਂ, ਇਹਦੇ 'ਚ ਤਾਂ ਕੋਈ ਸ਼ੱਕ ਨਹੀਂ ਹੈ ਕਿ ਇਹ ਦੁਸ਼ਮਣ ਦੇ ਖੈਮੇ ਚੋਂ ਆਈ ਈਮੇਲ ਹੈ ਜੀ, ਜੀ, ਕਿਉਂਕਿ ਡਾਬਰ ਆਮਲਾ ਕਿਸੇ ਸਿੱਖ ਦਾ ਨਾਂ ਨਹੀਂ ਹੈ, ਦਾ ਨਾਂ ਹੀ ਹੁੰਦਾ ਹੈ। ਡਾਬਰ ਇੱਕ ਆਯੁਰਵੈਦਿਕ ਕੰਪਨੀ ਹੈ ਜਿਹੜੀ ਦਵਾਈਆਂ ਬਣਾਉਂਦੀ ਹੈ ਜੀ, ਤੇ ਉਹ ਇੱਕ ਚਵਨਪ੍ਰਾਸ਼ ਉਹਨਾਂ ਦੀ ਇੱਕ ਪ੍ਰੋਡਿਊਸ ਹੁੰਦੀ ਹੈ ਜਿਹਦੇ 'ਚ ਆਮਲਾ ਜਿਹੜਾ ਹੈ ਉਹ ਬਹੁਤ ਪੈਂਦਾ ਹੈ, ਜੀ, ਜੀ, ਬੜੀ ਵੱਡੀ ਵਿਕਤਾਰ 'ਚ ਹੁੰਦਾ ਹੈ। ਜੀ। ਸੋ ਡਾਬਰ ਆਮਲਾ ਨਾਂ ਰੱਖਣ ਦਾ ਭਾਵੇਂ ਆਈਡੀ ਦਾ ਹੀ ਨਾਂ ਰੱਖਿਆ, ਫੇਕ ਆਈਡੀ ਹੈ ਜੀ। ਸੋ ਜ਼ਾਹਿਰ ਹੈ ਵੀ ਡਾਬਰ ਆਮਲਾ ਇੰਡੀਅਨ ਐਮਬੈਸੀ ਤੇ ਕੌਂਸੂਲੇਟ ਵਾਲੇ ਹੀ ਖਾਂਦੇ ਨੇ ਤੇ ਉੱਥੋਂ ਹੀ ਇਹ ਜਿਹੜੀ ਹੈ ਈਮੇਲ ਨਿਕਲੀ ਹੈ ਜੀ। ਪਰ ਫਿਰ ਵੀ ਕਿਉਂਕਿ ਇਹ ਜਿਹੜੀ ਗੱਲ ਡਾਬਰ ਆਮਲੇ ਨੇ ਲਿਖੀ ਹੈ, ਇਸ ਦਾ ਆਧਾਰ ਪਿਛਲੇ ਦਿਨਾਂ 'ਚ ਇੱਕ ਪੰਜਾਬੀ ਦਾ ਅਖਬਾਰ ਜਿਹੜਾ ਮੋਹਾਲੀ ਤੋਂ ਛਪਦਾ ਹੈ, ਸਪੋਕਸਮੈਨ ਜੀ, ਉਸ ਦੇ ਐਡੀਟਰ ਨੇ ਇਸ ਕਿਸਮ ਦੀ ਕਹਾਣੀ ਨੂੰ ਜਿਹੜਾ ਹੈ ਉਹ ਆਪਣੇ ਪਿਛਲੇ ਐਕਸਪੀਰੀਅੰਸ ਤੇ ਆਧਾਰਿਤ ਜਿਹੜਾ, ਕਿਉਂਕਿ ਇੱਕ ਕੇਸ ਇੰਗਲੈਂਡ ਦੇ ਵਿੱਚ ਆਇਆ ਕਿ ਕੁਝ ਪਾਕਿਸਤਾਨੀ ਲੜਕੇ ਔਰ ਦੂਸਰੇ ਵੀ ਜਿਹੜੇ ਕਿ ਯੰਗ ਬੱਚੀਆਂ ਨੂੰ ਜਿਨ੍ਹਾਂ ਦੇ ਵਿੱਚ ਬਹੁਤ ਗੋਰੀਆਂ ਹੀ ਨੇ ਜੀ, ਉਹਨਾਂ ਨੂੰ ਡਰੱਗਸ ਜਾਂ ਦੂਸਰੇ ਤੀਸਰੇ ਤੇ ਲਾ ਕੇ ਉਹਨਾਂ ਦੇ ਨਾਲ ਜਿਹੜਾ ਹੈ ਉਹ ਕੁਕਰਮ ਕਰਦੇ ਸਨ ਔਰ ਇਸ ਕਿਸਮ ਦਾ ਕੇਸ ਕਾਫੀ ਉੱਥੇ ਪ੍ਰੋਮੀਨੈਂਸ 'ਚ ਆਇਆ। ਉਸ ਦਾ ਕੇਸ ਦਾ ਫੈਸਲਾ ਵੀ ਆਇਆ, ਸਜ਼ਾ ਦਿੱਤੀ ਗਈ ਔਰ ਉਹਨਾਂ ਦੇ ਸੈਕਸ਼ਨ ਨੂੰ ਉੱਥੋਂ ਦੀਆਂ ਇੰਗਲੈਂਡ ਦੀਆਂ ਸਾਰੀਆਂ ਹੀ ਮੁਸਲਮਾਨ ਜਥੇਬੰਦੀਆਂ ਔਰ ਉਹਨਾਂ ਦੀ ਕੌਂਸਲ, ਉਹਨਾਂ ਸਾਰਿਆਂ ਨੇ ਕੰਡੈਮ ਕੀਤਾ ਜੀ। ਸੋ ਇਸ ਫੈਸਲੇ ਨੂੰ ਆਧਾਰ ਬਣਾ ਕੇ ਉਸ ਅਖਬਾਰ ਦੇ ਐਡੀਟਰ ਨੇ ਕਈ ਵਾਰੇ ਪਹਿਲਾਂ ਦਾ ਆਪਣਾ ਜਿਹੜਾ ਇੰਗਲੈਂਡ ਦੇ ਦੌਰੇ ਨੂੰ, ਜਿਹਦੇ 'ਚ ਉਹਨੇ ਕੋਈ ਸੋਰਸ ਕੋਟ ਨਹੀਂ ਕੀਤਾ, ਕਈ ਵਾਰੀ ਤੁਸੀਂ ਕੁਝ ਚੀਜ਼ਾਂ ਸਨਸਨੀਖੇਜ ਬਣਾ ਦਿੰਦੇ ਹੋ ਤੇ ਇਹਨੂੰ ਆਧਾਰ ਬਣਾ ਕੇ ਉਸਨੇ ਇਹ ਲੰਬੀ ਚੌੜੀ ਕਹਾਣੀ ਜਿਹੜੀ ਹੈ ਜਿਹਦੇ 'ਚ ਇਹ ਸਾਰਾ ਪਾਰਟ ਹੀਰਾ ਮੰਡੀ ਔਰ ਇਹ ਸਾਰਾ ਉਹਦਾ ਹਿੱਸਾ ਹੈ ਔਰ ਉਹਦੇ ਤੋਂ ਹੀ ਉਹਨੇ ਕਰਕੇ ਜਿਹੜਾ ਪਾਰਟ ਇਹ ਦੇਣ ਦਾ ਯਤਨ ਕੀਤਾ। ਸੋ ਪਹਿਲਾਂ ਤਾਂ ਮੈਂ ਇਸ ਪਾਰਟ ਨੂੰ ਲਵਾਂ ਕਿਉਂਕਿ ਜਿਹਦੇ 'ਚੋਂ ਲੇਖਕ ਦੀ ਜਿਹੜੀ ਹੈ ਜ਼ਹਿਨੀਅਤ ਵੀ ਸਾਹਮਣੇ ਆਉਂਦੀ ਹੈ ਕਿ ਉਹਨੇ ਕਿਹਾ ਜੀ ਕਿ ਹਿੰਦੂਆਂ ਨੂੰ ਤਾਂ ਤੁਸੀਂ ਛੱਡ ਦਿਓ ਜੀ, ਉਹਨਾਂ ਦੇ ਤਾਂ ਤੁਸੀਂ ਮਰਦੇ ਦੇ ਮੂੰਹ 'ਚ ਵੀ ਪਾਣੀ ਨਹੀਂ ਪਾਉਣਾ ਹੈ ਜੀ, ਜੀ।
ਪਹਿਲਾਂ ਤਾਂ ਇਸ ਵੀਰ ਨੂੰ ਇਤਿਹਾਸ ਪੜ੍ਹਨ ਦੀ ਲੋੜ ਹੈ ਕਿ ਇਹ ਖਾਲਸਾ ਗੁਰੂ ਘਰ ਜੀ ਜਿਹੜਾ ਸਾਰੀ 18ਵੀਂ ਸਦੀ ਦੇ ਵਿੱਚ ਉਹ ਨਾਦਰ ਸ਼ਾਹ ਹੋਏ 1739 ਚ ਆਇਆ, ਅਹਿਮਦ ਸ਼ਾਹ ਅਬਦਾਲੀ 1617 ਵਾਰ ਆਇਆ ਜੀ, ਦੂਸਰੇ ਮੁਗਲ ਹਾਕਮ ਹੋਣ ਦਿੱਲੀ ਦੇ ਲਾਹੌਰ ਦੇ, ਉਹਨਾਂ ਸਭ ਦੇ ਕਬਜ਼ੇ ਚੋਂ ਹਜ਼ਾਰਾਂ ਇਹਨਾਂ ਦੀਆਂ ਹੀ ਬਹੁ ਬੇਟੀਆਂ ਹਿੰਦੂਆਂ ਦੀਆਂ ਛਡਾ ਕੇ ਜੀ, ਉਹਨਾਂ ਨੂੰ ਬੜੇ ਇੱਜ਼ਤ ਦੇ ਨਾਲ ਘਰੋਂ ਘਰੀ ਪਹੁੰਚਾਉਂਦੇ ਸਨ ਜੀ, ਤੇ ਜਿਨ੍ਹਾਂ ਦੀਆਂ ਬਹੁ ਬੇਟੀਆਂ ਸੀ ਕਈ ਵਾਰ ਉਹ ਉਹਨਾਂ ਨੂੰ ਘਰ ਰੱਖਣ ਤੋਂ ਲੈਣ ਤੋਂ ਨਾ ਕਰ ਦਿੰਦੇ ਸੀ ਕਿ ਜੀ ਇਹ ਭਿੱਟ ਗਈਆਂ ਨੇ ਜੀ, ਔਰ ਉੱਥੇ ਸਿੰਘ ਯਕੀਨੀ ਬਣਾਉਂਦੇ ਸੀ, ਉਹਨਾਂ ਸਾਰਿਆਂ ਨੂੰ ਬਿਠਾ ਕੇ ਬੀਬੀ ਨੂੰ ਕਹਿੰਦੇ ਸੀ ਕਿ ਤੂੰ ਲੰਗਰ ਤਿਆਰ ਕਰ, ਪ੍ਰਸ਼ਾਦੇ ਬਣਾ, ਸਾਰੇ ਟੱਬਰ ਨੂੰ ਕਹਿੰਦੇ ਸੀ ਵੀ ਖਾਓ, ਨਾਲ ਆਪ ਵੀ ਉਹਨਾਂ ਦੇ ਉਹ ਸ਼ਾਮਲ ਹੁੰਦੇ ਸੀ ਔਰ ਉਹਨਾਂ ਨੂੰ ਇਹ ਕਹਿ ਕੇ ਜਾਂਦੇ ਸੀ ਵੀ ਜੇ ਇਹਨਾਂ ਨਾਲ ਤੁਸੀਂ ਬਦਸਲੂਕੀ ਕੀਤੀ ਅਸੀਂ ਇਹਨਾਂ ਦੇ ਭਰਾ ਹਾਂ ਜੀ, ਔਰ ਫਿਰ ਦੇਖਦੇ ਰਹੋ। ਔਰ ਇਹ ਇਤਿਹਾਸਕ ਹਵਾਲੇ ਨੇ। ਸੋ ਅਸੀਂ ਤਾਂ ਉਹ ਕਿਸੇ ਦੀ ਵੀ ਔਰ ਅਸੀਂ ਤਾਂ ਉਸ ਗੁਰੂ ਨਾਨਕ ਦੇ ਸਿੱਖ ਹੈ ਜਿਨ੍ਹਾਂ ਨੇ ਬਾਬਰ ਦੇ ਹਮਲੇ ਵੇਲੇ ਹਿੰਦੂ ਔਰਤਾਂ ਦੀ ਬੇਪੱਤੀ ਹੋ ਰਹੀ ਜਿਹੜੀ ਹੋਈ ਉਹਦੀ ਗੱਲ ਕਰਨ ਤੋਂ ਪਹਿਲਾਂ ਉਹਨਾਂ ਨੇ ਮੁਸਲਮਾਨ ਔਰਤਾਂ ਦੀ ਗੱਲ ਕੀਤੀ ਜੀ। ਮੁਸਲਮਾਨੀਆਂ ਪੜ੍ਹੇ ਕਤੇਬਾਂ ਕਸ਼ਟ ਮੇ ਕਰੇ ਖੁਦਾਏ ਵੇ ਲਾਲੋ ਜਾਤ ਸਨਾਤੀ ਹੋਰ ਹਿੰਦਵਾਣੀਆਂ ਇਹ ਵੀ ਲੇਖੇ ਲਾਏ ਵੇ ਲਾਲੋ। ਉੱਚੀ ਜ਼ਾਤ ਦੀਆਂ ਨੀਵੀਂ ਜ਼ਾਤ ਦੀਆਂ ਉਹਨਾਂ ਤੋਂ ਕਰਨ ਤੋਂ ਪਹਿਲਾਂ ਮੁਸਲਮਾਨੀਆਂ ਪੜ੍ਹੇ ਕਤੇਬਾਂ ਕਸ਼ਟ ਮੇ ਕਰੇ ਖੁਦਾਏ ਵੇ ਲਾਲੋ ਕਿ ਉਹ ਔਰਤਾਂ ਵੀ, ਕਿਉਂਕਿ ਤੁਰਕ ਜਿਹੜੇ ਹਮਲਾ ਕਰਨ ਵਾਲੇ ਸੀ ਬਾਬਰ ਦੇ ਫੌਜੀ ਉਹ ਵੀ ਮੁਸਲਮਾਨ ਸੀ ਪਰ ਜਿਨ੍ਹਾਂ ਦੇ ਖਿਲਾਫ ਉਹਨਾਂ ਨੇ ਹਮਲਾ ਕੀਤਾ ਪਠਾਨ ਉਹ ਵੀ ਮੁਸਲਮਾਨ ਸੀ। ਸੋ ਉਹਨਾਂ ਔਰਤਾਂ ਦੇ ਲਈ ਵੀ ਗੁਰੂ ਨਾਨਕ ਸਾਹਿਬ ਨੇ ਆਵਾਜ਼ ਉਠਾਈ। ਸੋ ਇਸ ਕਿਸਮ ਦੀ ਗੱਲ ਕਹਿਣੀ ਜੀ ਨਹੀਂ, ਇਹ ਇਹਨਾਂ ਦੀ ਫਿਰਕੂ ਜ਼ਹਿਨੀਅਤ ਹੈ। ਜੋ ਕਰਤੂਤਾਂ ਤੁਸੀਂ ਕੀਤੀਆਂ ਨੇ ਨਵੰਬਰ 84 ਦੇ ਵਿੱਚ ਦਿੱਲੀ ਭਾਰਤ ਭਰ ਦੇ ਸ਼ਹਿਰਾਂ 'ਚ ਔਰ ਗੁਜਰਾਤ ਦੇ ਵਿੱਚ, ਉਹ ਉਸ ਆਈਨੇ ਦੇ ਵਿੱਚ ਪਹਿਲਾਂ ਆਪਣੀ ਸ਼ਕਲ ਦੇਖੋ, ਫਿਰ ਇਹ ਕਿਸੇ ਸਿੱਖ ਨੂੰ ਕਹੋ ਕਿ ਜੀ ਤੁਸੀਂ ਦੂਸਰਿਆਂ ਦੇ ਲਈ ਜਿਹੜਾ ਇਸ ਕਿਸਮ ਦਾ ਵਤੀਰਾ ਰੱਖਦੇ ਹੋ ਜੀ। ਜਿਹੜੀ ਗੱਲ ਅਸਲ ਵੱਲ ਜਿਨ੍ਹਾਂ ਨੇ ਇਸ਼ਾਰਾ ਕੀਤਾ, ਦੇਖੋ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਹੈ ਜੀ। ਇਸਲਾਮ ਦੇ ਵਿੱਚ ਇਨ ਜਨਰਲ ਉਹ ਪਾਕਿਸਤਾਨ ਦੇ ਵਿਚਲੇ ਮੌਲਵੀ ਹੋਣ ਜਾਂ ਉਹਨਾਂ ਦੇ ਇੰਗਲੈਂਡ 'ਚ ਬੈਠੇ ਮੌਲਵੀ ਵੀ ਹੋਣ ਜੀ, ਇੱਕ ਤਬਕਾ ਹੈ ਜਿਨ੍ਹਾਂ ਨੂੰ ਤਬਲੀਗੀ ਕਹਿੰਦੇ ਨੇ ਜੀ। ਤਬਲੀਗੀ ਉਹ ਨੇ ਜਿਹੜੇ ਕਿ ਕਨਵਰਸ਼ਨ ਦੇ ਵਿੱਚ ਯਕੀਨ ਰੱਖਦੇ ਨੇ, ਕਿਉਂਕਿ ਇਸਲਾਮ ਔਰ ਈਸਾਈਅਤ ਦੋਨੋਂ ਮਜ਼ਹਬ ਨੇ ਜਿਹੜੇ ਕਿ ਦੂਸਰੇ ਦੇ ਧਰਮ ਪਰਿਵਰਤਨ ਕਰਾਉਣ ਨੂੰ ਸਵਾਬ ਦਾ ਕੰਮ ਸਮਝਦੇ ਆ, ਪੁੰਨ ਦਾ ਕੰਮ ਸਮਝਦੇ ਨੇ ਜੀ। ਪਰ ਇਹਨਾਂ ਦੀ ਬਹੁਤ ਛੋਟੀ ਗਿਣਤੀ ਹੈ ਇਹਨਾਂ ਤਬਲੀਗੀਆਂ ਦੀ ਔਰ ਇਹਨਾਂ ਨੂੰ ਵਾਸਟ ਮੈਜੋਰਿਟੀ ਮੁਸਲਮਾਨ ਵੀ ਪਸੰਦ ਨਹੀਂ ਕਰਦੇ ਪਰ ਇਹਨਾਂ ਦੇ ਆਪਣੇ ਜੀਵਨ ਸਖਣੇ ਨੇ। ਇੰਗਲੈਂਡ ਦੇ ਵਿੱਚ ਵੀ ਹੁਣ ਸ਼ਾਇਦ ਇਹ ਟ੍ਰੈਂਡ ਨਹੀਂ ਹੈ, ਕੁਝ ਸਾਲ ਪਹਿਲਾਂ ਇਸ ਕਿਸਮ ਦਾ ਵਰਤਾਰਾ ਜਿਹੜਾ ਉਹ ਦੇਖਣ 'ਚ ਸੀ ਜੀ। ਉਹਦਾ ਜਵਾਬ ਵੀ ਸਿੱਖਾਂ ਨੇ ਦਿੱਤਾ। ਪਹਿਲਾਂ ਤਾਂ ਪਾਕਿਸਤਾਨੀ ਕਮਿਊਨਿਟੀ ਦੇ ਲੀਡਰਸ ਦੇ ਨਾਲ ਹੀ ਉਹ ਵੀ ਗੁਰਦੁਆਰਿਆਂ 'ਚ ਆਏ, ਸਾਂਝੀਆਂ ਅਪੀਲਾਂ ਵੀ ਹੋਈਆਂ ਤੇ ਫਿਰ ਜਿਹੜੇ ਸ਼ਰਾਰਤੀ ਕਿਸਮ ਦੇ ਸੀ ਉਹਨਾਂ ਨੂੰ ਚਾੜਾ ਛਕਾ ਕੇ ਵੀ, ਜਿਨ੍ਹਾਂ ਦੇ ਵਿੱਚ ਬੌਸ ਵਰਗੀ ਇੱਕ ਆਰਗੇਨਾਈਜੇਸ਼ਨ ਉੱਥੇ ਹੋਂਦ 'ਚ ਆਈ ਜਿਨ੍ਹਾਂ ਨੇ ਇਸ ਸਾਰੇ ਨੂੰ ਠੱਲ ਪਾਉਣ ਦਾ ਯਤਨ ਕੀਤਾ ਜੀ। ਬਾਕੀ ਥੋੜੇ ਬਹੁਤ ਸਿੰਗੂਲਰ ਕੇਸ ਜਦੋਂ ਤੁਸੀਂ ਇੱਕ ਮਲਟੀ ਕਲਚਰ 'ਚ ਰਹਿੰਦੇ ਹੋ, ਇਹ ਬਦਕਿਸਮਤੀ ਹੈ। ਮੈਂ ਇਹ ਇਕੱਲਾ ਸਿੱਖ ਬੱਚੀਆਂ ਦੇ ਹਵਾਲੇ ਨਾਲ ਤਾਂ ਅਸੀਂ ਫਿਕਰਮੰਦ ਹੈ। ਈਵਨ ਅੱਜ ਤੋਂ ਕੁਝ ਸਾਲ ਪਹਿਲਾਂ ਇੱਕ ਰਿਪੋਰਟ ਇੰਗਲੈਂਡ ਦੇ ਪਾਕਿਸਤਾਨੀਆਂ ਬਾਰੇ ਸੀ ਕਿ ਜਿਹੜੀਆਂ ਮੈਕਸਿਮਮ ਰਨ ਆਊਟ ਕੁੜੀਆਂ ਨੇ ਘਰਾਂ 'ਚੋਂ ਉਹ ਪਾਕਿਸਤਾਨੀ ਨੇ ਜੀ। ਔਰ ਇਹੀ ਕਾਰਨ ਹੈ ਕਿ ਇੰਗਲੈਂਡ ਦੇ ਵਿੱਚ ਵੀ ਅਮਰੀਕਾ 'ਚ ਵੀ ਮੈਂ ਕੁਝ ਉਹਨਾਂ ਨੂੰ ਜਾਣਦਾ ਪਰਿਵਾਰਾਂ ਨੂੰ ਜਿਨ੍ਹਾਂ ਦੇ ਬੱਚੇ ਬੱਚੀਆਂ ਜਦੋਂ ਜਵਾਨ ਹੋਏ ਉਹ ਸਭ ਕੁਝ ਛੱਡ ਕੇ ਪਾਕਿਸਤਾਨ ਚਲੇ ਗਏ ਕਿ ਅਸੀਂ ਇੱਥੇ ਮਹਿਫੂਜ਼ ਨਹੀਂ ਰੱਖ ਸਕਦੇ ਆਪਣੇ ਪਰਿਵਾਰਾਂ ਨੂੰ ਜੀ ਜੀ। ਸੋ ਇਹ ਇੱਕ ਬਦਕਿਸਮਤੀ ਹੈ ਵੀ ਕਿਤੇ ਨਾ ਕਿਤੇ ਜਿਹੜਾ ਇਹ ਕਲਚਰ ਹੈ। ਹੁਣ ਸ਼ਿਕਾਗੋ 'ਚ ਕੁਝ ਅਰਸਾ ਪਹਿਲਾਂ ਮੈਂ ਗਿਆ ਔਰ ਉਹ ਕਹਿਣ ਲੱਗੇ ਜੀ ਕਿ ਵੀ ਇੱਥੇ ਇੰਨੇ ਮਹੀਨਿਆਂ ਦੇ ਵਿੱਚ ਇੰਨੇ ਸਿੱਖ ਮੁੰਡੇ ਕੁੜੀਆਂ ਦੇ ਗੁਜਰਾਤੀਆਂ ਨਾਲ ਵਿਆਹ ਹੋਏ ਨੇ ਜੀ ਜੀ। ਹਿਊਸਟਨ ਅਸੀਂ 2-3 ਹਫ਼ਤੇ ਪਹਿਲਾਂ 2 ਗਰੁੱਪ ਕਮੇਟੀ ਦੇ ਸਮਝੌਤਾ ਕਰਾਉਣ ਗਏ ਤੇ ਇੱਕ ਨੇ ਕਿਹਾ ਜੀ ਇਹਨਾਂ ਨੇ ਹਿੰਦੂਆਂ ਦੀਆਂ ਵੋਟਾਂ ਬਣਾਈਆਂ ਹੋਈਆਂ ਜੀ, ਗੈਰ ਸਿੱਖਾਂ ਦੀਆਂ। ਉਹਨਾਂ ਨੂੰ ਅਸੀਂ ਪੁੱਛਿਆ ਜੀ ਦੱਸੋ, ਉਹਨਾਂ ਨੇ ਵੋਟਾਂ ਕੱਢੀਆਂ ਕਿ ਜੀ 38 ਵੋਟਾਂ ਬਣਾਈਆਂ। ਅਸੀਂ ਉਹਨਾਂ ਨੂੰ ਪੁੱਛਿਆ ਵੀ ਇਹ ਕੀ ਹੈ, ਉਹਨਾਂ ਨੇ ਕਿਹਾ ਜੀ ਹੁਣ ਜੇ ਕੋਈ ਸਿੱਖ ਲੜਕਾ ਜਾਂ ਲੜਕੀ ਗੈਰ ਸਿੱਖ ਦੇ ਨਾਲ, ਗੈਰ ਸਿੱਖ ਲੜਕੇ ਜਾਂ ਲੜਕੀ ਨਾਲ ਵਿਆਹ ਕਰਦੇ ਨੇ ਜੀ, ਉਹ ਗੁਰਦੁਆਰੇ ਆਉਂਦੇ ਨੇ, ਸਿੱਖ ਤਾਂ ਉਹ ਹੈ ਨੇ ਜੀ, ਅਸੀਂ ਇਸ ਲਈ ਉਹਨਾਂ ਦੀਆਂ ਵੋਟਾਂ ਬਣਾਈਆਂ। ਸੋ ਇਹ ਕੁਝ ਪਾਰਟ ਕਿਸੇ ਨਾ ਕਿਸੇ ਲੈਵਲ ਤੇ ਸਾਰੇ ਪਾਸੇ ਚੱਲ ਰਿਹਾ ਜੀ। ਇਸ ਕਿਸਮ ਦੇ ਪਰਿਵਾਰ ਵੀ ਨੇ ਇੰਗਲੈਂਡ 'ਚ ਨੇ। 2 ਫੈਮਲੀਜ਼ ਨੂੰ ਮੈਂ ਜਾਣਦਾ ਜਿਨ੍ਹਾਂ ਸਿੱਖ ਪਰਿਵਾਰਾਂ ਦੇ ਘਰ ਮੁਸਲਮਾਨ ਬੱਚੀਆਂ ਜਿਹੜੀਆਂ ਨੇ ਉਹ ਆਈਆਂ ਨੇ, ਦੋਨੋਂ ਹੀ ਪੇਰੈਂਟਸ ਨੇ ਪਸੰਦ ਨਹੀਂ ਕੀਤਾ ਨਾ ਉਹਨਾਂ ਨੇ। ਮੈਂ ਨਾ ਕਿਸੇ ਪਾਸਿਓਂ ਮੈਂ ਜਸਟੀਫਾਈ ਨਹੀਂ ਕਰ ਰਿਹਾ ਇਹਨੂੰ, ਪਰ ਮੈਂ ਇਹ ਹਕੀਕਤ ਬਿਆਨ ਕਰ ਰਿਹਾ ਕਿ ਗੋਰੇ ਹੋਣ, ਕਾਲੇ ਹੋਣ, ਪੀਲੇ ਹੋਣ, ਇਹ ਸਾਰਾ ਇੱਕ ਰੁਝਾਨ ਹੈ
ਔਰ ਕਿਤੇ ਨਾ ਕਿਤੇ ਇਸ ਪਾਠ ਦੇ ਵਿੱਚ ਜਿਹੜਾ ਮੈਂ ਇੱਕ ਤਬਕੇ ਦੀ ਗੱਲ ਹੈ ਉਹਨੇ ਐਨਕਰੇਜ ਵੀ ਕੀਤਾ ਇਸ ਪਾਠ ਨੂੰ ਜੀ, ਪਰ ਬਾਈ ਐਂਡ ਲਾਰਜ ਕਮਿਊਨਿਟੀ ਨੇ ਫਰੰਟ ਬਣਾ ਕੇ ਇਹਦਾ ਮੁਕਾਬਲਾ ਕੀਤਾ ਜੀ, ਔਰ ਉਹਨਾਂ ਦੀ ਕਮਿਊਨਿਟੀ ਚੋਂ ਵੀ ਜਿਹੜੀ ਬਹੁਤ ਗਿਣਤੀ ਹੈ, ਅਸੀਂ ਸਾਂਝੇ ਸੱਭਿਆਚਾਰ ਚੋਂ ਆਏ ਹਾਂ, ਧੀਆਂ ਭੈਣਾਂ ਬੱਚੀਆਂ ਦੀ ਸਾਂਝ ਦੀ ਗੱਲ ਹੈ, ਉਹਨਾਂ ਨੇ ਵੀ ਇਸ ਨੂੰ ਨਕਾਰਿਆ। ਇਹਦੇ ਬਾਵਜੂਦ ਜੇ ਹੁਣ ਤੁਸੀਂ ਇੱਕ ਗੈਰ ਪ੍ਰੋਪੇਗੈਂਡਾ ਕਰਨ ਦੇ ਲਈ, ਵਿਰੋਧ ਕਰਨ ਦੇ ਲਈ, ਹਿੰਦੁਸਤਾਨ ਦੇ ਵਿੱਚ ਸਾਡਾ ਕੀ ਹਾਲ ਹੈ, ਸਾਡੀਆਂ ਬੱਚੀਆਂ ਦਾ ਜਾਂ ਕਿੰਨੇ ਵੱਡੇ ਪੈਮਾਨੇ ਤੇ ਜਿਹੜੀਆਂ ਨੇ ਮੈਰਿਜਸ ਦੂਜੇ ਪਾਸੇ ਜਾ ਰਹੀਆਂ ਨੇ ਬੱਚੇ ਬੱਚੀਆਂ ਦੇ ਮਾਮਲੇ 'ਚ, ਉਹਨੂੰ ਇਗਨੋਰ ਕਰਕੇ ਅਸੀਂ ਇੱਕ ਸਿੰਗੂਲਰਲੀ ਟਾਰਗੇਟ ਕਰ ਲਈਏ। ਇਸ ਗੱਲ ਦੇ ਉੱਤੇ ਚੇਤਨ ਹੋਣਾ ਚਾਹੀਦਾ ਹੈ, ਕਾਰਵਾਈ ਵੀ ਹੋਈ ਹੈ, ਫਿਊਚਰ 'ਚ ਵੀ ਹੋਣੀ ਚਾਹੀਦੀ ਹੈ ਜੇ ਕੋਈ ਇਸ ਕਿਸਮ ਦੀ ਮਿਸਚਿਫ ਕੋਈ ਵੀ ਹੁੰਦੀ ਹੈ। ਲੇਕਿਨ ਮੈਂ ਸਮਝਦਾ ਵੀ ਇਹ ਜਿਹੜੀ ਈਮੇਲ ਹੈ ਇਹ ਇੱਕ ਗੈਰ ਸਿੱਖ ਵੱਲੋਂ ਔਰ ਜਿਹੜਾ ਕਿ ਡਾਬਰ ਆਮਲਾ ਹੀ ਹੈ ਇੱਕ ਪਰਪਸਲੀ ਕਿ ਜਿਹੜੀ ਇੱਕ ਗੁੱਡਵਿਲ ਸਿੱਖਾਂ ਔਰ ਮੁਸਲਮਾਨਾਂ 'ਚ 84 ਤੋਂ ਬਾਅਦ ਪੈਦਾ ਹੋਈ ਹੈ ਉਹਨੂੰ ਡੈਮੇਜ ਕਰਨ ਦੇ ਲਈ ਹੈ। ਔਰ ਅਸੀਂ ਇਹ ਗੱਲ ਜੇ ਉਹਨੇ ਸਾਨੂੰ ਗੁਰੂ ਗ੍ਰੰਥ ਸਾਹਿਬ ਦਾ ਵਾਸਤਾ ਦਿੱਤਾ ਇਹ ਚਲਾਕੀ ਹੈ ਜੀ, ਲੇਕਿਨ ਉਹ ਨਾ ਵੀ ਦਿੰਦਾ ਫਿਰ ਵੀ ਅਸੀਂ ਇਸ ਕਿਸਮ ਦਾ ਜਿਹੜਾ ਪਾਠ ਸ਼ਰਾਰਤ ਵਾਲਾ ਹੈ ਉਹਨੂੰ ਜ਼ਰੂਰ ਐਕਸਪੋਜ਼ ਕਰਦੇ। ਸੋ ਫਿਰ ਵੀ ਇਹ ਐਮਬੈਸੀ ਵਾਲਿਆਂ ਦਾ, ਇਹਨਾਂ ਦੇ ਡਾਬਰ ਆਮਲਿਆਂ ਦਾ ਧੰਨਵਾਦ ਹੈ। ਅਗਲੀ ਵਾਰੀ ਡਾਬਰ ਨਾ ਅਸੀਂ ਕੋਈ ਝੰਡੂ ਫਾਰਮੇਸੀ ਵਾਲੇ ਲਿਖ ਦੇਣ ਉਹ ਵੀ ਅਸੀਂ ਪੜ੍ਹਦੇ ਹਾਂ, ਅਸੀਂ ਪੜ੍ਹ ਦਵਾਂਗੇ। ਡਾਕਟਰ ਸਾਹਿਬ ਇੱਥੇ ਅਸੀਂ ਲੈਣੇ ਇੱਕ ਛੋਟਾ ਜਿਹਾ ਬ੍ਰੇਕ। ਵੀਅਰਸ ਸਾਡੇ ਨਾਲ ਇਸ ਤਰ੍ਹਾਂ ਜੁੜੇ ਰਹੋ, ਮਿਲਦੇ ਆਫਟਰ ਦ ਸ਼ਾਰਟ ਬ੍ਰੇਕ।